ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਤੇ ਆਪਾਂ ਕਰਾਂਗੇ ਗੱਲਬਾਤ ਕਿ ਪੰਜਾਬ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ। ਬਲਤੇਜ ਪੰਨੂ ਹੋਣਗੇ ਸਾਡੇ ਨਾਲ। ਖਬਰਾਂ ਤੋਂ ਪਹਿਲਾਂ ਜੀ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰਸ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੋਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਹਰਿਆਣਾ ਤੋਂ, ਦਲਵੀਰ ਸਿੰਘ ਗਿੱਲ ਲਾਈਵੁਕ ਤੋਂ, ਬਿੱਲਾ ਸੰਘੇੜਾ ਜੀ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਲਤੇਜ ਪੰਨੂ ਸਭ ਤੋਂ ਪਹਿਲਾਂ ਜਿਹੜਾ ਕਾਫੀ ਮਾਮਲਾ ਜਿਹੜਾ ਭਖਿਆ ਪਿਆ ਆ, ਸੋਸ਼ਲ ਮੀਡੀਆ ਭਰਿਆ ਪਿਆ ਆ ਭਗਵੰਤ ਮਾਨ ਦੇ ਨਾਲ, ਤੇ ਉਸ ਨੂੰ 1 ਅਗਸਤ ਨੂੰ ਫੇਰ ਪੇਸ਼ ਹੋਣਾ ਪਊਗਾ ਜੀ। 9 ਮੈਂਬਰੀ ਕਮੇਟੀ ਦੇ ਮੂਹਰੇ ਪਹਿਲਾਂ ਤਾਂ ਕੱਲ ਸਬਮਿਟ ਕੀਤਾ ਜੀ ਸਵੇਰੇ ਉਹਨਾਂ ਨੇ, ਔਰ ਬਾਅਦ ਦੇ ਵਿੱਚ ਉਹ ਪਰਸਨਲੀ ਤੌਰ ਦੇ ਉੱਤੇ ਪੇਸ਼ ਹੋਏ ਨੇ। ਥੋੜ੍ਹੀ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪਹਿਲਾਂ ਅੰਦਰ ਜਾਂਦਿਆਂ ਭਗਵੰਤ ਮਾਨ ਹੋਰਾਂ ਨੂੰ ਜਿਹੜੀ ਜੀ ਉਹ ਓਥ ਚੁਕਾ ਦਿੱਤੀ ਗਈ। ਇਹ ਕਿਹਾ ਗਿਆ ਜੀ ਕਿ ਤੁਸੀਂ ਕੁਝ ਵੀ ਇਹਦਾ ਖੁਲਾਸਾ ਜਿਹੜਾ ਜੀ ਬਾਹਰ ਜਾ ਕੇ ਨਹੀਂ ਕਰੋਗੇ ਕਿ ਕੀ ਕੁਝ ਜਿਹੜਾ ਉਹ ਅੰਦਰ ਹੋਇਆ। ਉਹਨਾਂ ਨੇ ਇਹ ਪੁੱਛਿਆ ਜੀ ਕਿ ਬਾਹਰ ਮੀਡੀਆ ਦਾ ਢੇਰ ਲੱਗਿਆ ਪਿਆ, ਉੱਥੇ ਜਾ ਕੇ ਜਵਾਬ ਕੀ ਦੇਣਾ। ਤਾਂ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇਹ ਕਹਿ ਦਿਓ ਕਿ ਅਜੇ ਸੰਤੁਸ਼ਟ ਨਹੀਂ ਹੋਈ ਕਮੇਟੀ, ਇਸ ਕਰਕੇ 1 ਅਗਸਤ ਨੂੰ ਦੁਬਾਰਾ ਫੇਰ ਉਹਨਾਂ ਨੇ ਜਿਹੜਾ ਜੀ ਉਹ ਸੱਦਿਆ। ਜਿੰਨੇ ਕਸੂਤਰਾਂ ਦੀਆਂ ਖਬਰਾਂ ਨੇ ਜੀ ਉਹ ਪਤਾ ਲੱਗ ਰਹੀਆਂ ਹੈ ਕਿ ਕਮੇਟੀ ਇਸ ਗੱਲ ਤੋਂ ਡਾਢੀ ਔਖੀ ਆ ਕਿ ਭਗਵੰਤ ਮਾਨ ਹੋਰਾਂ ਨੇ ਇਹਦੇ ਵਿੱਚ ਪ੍ਰਧਾਨ ਮੰਤਰੀ ਦਾ ਨਾਮ ਕਿਉਂ ਘੜੀਸਿਆ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਤੁਸੀਂ ਜਵਾਬ ਦਿੱਤਾ ਉਸ ਜਵਾਬ ਨੂੰ ਤੁਸੀਂ ਬਦਲ ਲਓ, ਉਹਦੇ ਵਿੱਚੋਂ ਪ੍ਰਧਾਨ ਮੰਤਰੀ ਦਾ ਨਾਮ ਜਿਹੜਾ ਜੀ ਉਹ ਕੱਢ ਦਿਓ, ਉਹਨੂੰ ਪ੍ਰਧਾਨ ਮੰਤਰੀ ਹੋਰਾਂ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਧਿਰ ਨਾ ਬਣਾਓ। ਕਿਉਂਕਿ ਭਗਵੰਤ ਮਾਨ ਹੋਰਾਂ ਨੇ ਇਹ ਕਿਹਾ ਸੀਗਾ ਕਿ ਇਹ ਜਿਹੜੀ ਕਮੇਟੀ ਆ 9 ਮੈਂਬਰੀ, ਇਹਦਾ ਘੇਰਾ ਵਧਾਇਆ ਜਾਵੇ। ਪਠਾਨਕੋਟ ਦੇ ਵਿੱਚ 에ਅਰਬੇਸ ਤੇ ਹੋਏ ਹਮਲੇ ਵਾਲੇ ਮਾਮਲੇ ਦੇ ਵਿੱਚ ISI ਨੂੰ ਬੱਸਾਂ 'ਚ ਬਿਠਾ ਕੇ ਕਿਉਂ ਸਾਰਾ ਬੇਸ ਜਿਹੜਾ ਸੀਗਾ ਉਹ ਵਿਖਾਇਆ ਗਿਆ, ਇਹ ਮੁਲਕ ਦੇ ਨਾਲ ਦੇਸ਼ ਧਰੋਹੀ ਆ। ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਦੀ ਪੁੱਛਗਿੱਛ ਵੀ ਜਿਹੜੀ ਆ ਉਹ ਕੀਤੀ ਜਾਵੇ। ਇਹ ਗੱਲ ਜਿਹੜੀ ਆ ਜੀ ਉਹ ਚੁੱਭੀ ਆ ਕਮੇਟੀ ਨੂੰ, ਕਿਉਂਕਿ ਕਮੇਟੀ ਦਾ ਚੇਅਰਮੈਨ ਉਹਨੂੰ ਹੀ ਬਣਾਇਆ ਗਿਆ ਜਿਹੜਾ ਕਿ ਹਮੇਸ਼ਾ ਇਹ ਗੱਲ ਪਾਰਲੀਮੈਂਟ ਦੇ ਵਿੱਚ ਬਾਰ-ਬਾਰ ਉਠਾਉਂਦਾ ਰਿਹਾ। ਕਿਉਂਕਿ ਭਗਵੰਤ ਮਾਨ ਬੋਲਦਾ, ਇਸ ਕਰਕੇ ਇਹਨੂੰ ਇੱਥੋਂ ਬਰਖਾਸਤ ਕਰ ਦੇਣਾ ਚਾਹੀਦਾ। ਇਹਦੀ ਲੈਂਗੁਏਜ ਜਿਹੜੀ ਆ ਉਹ ਠੀਕ ਨਹੀਂ ਹੈਗੀ, ਇਹ ਬਾਰ-ਬਾਰ ਗੱਲ ਜਿਹੜੀ ਆ ਜੀ ਉਹ ਉਠਾਉਂਦਾ ਰਿਹਾ। ਹੁਣ ਅਗਲੀ ਗੱਲ ਜਿਹੜੀ ਇਹ ਆ ਜੀ ਕਿ 1 ਤਰੀਕ ਤੱਕ ਭਗਵੰਤ ਮਾਨ ਹੋਰਾਂ ਦਾ ਕੀ ਜਿਹੜਾ ਜੀ ਇਹਦੇ ਉੱਤੇ ਸਟ੍ਰੈਟਜੀ ਜਿਹੜੀ ਆ ਜੀ ਉਹ ਰਹਿੰਦੀ ਆ। ਕਿਉਂਕਿ ਇਹ ਬੇਸ਼ੱਕ 9 ਮੈਂਬਰੀ ਜਿਹੜੀ ਕਮੇਟੀ ਆ, ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੈਂਬਰ ਨੇ ਉਹ ਚੇਅਰਮੈਨ ਦੇ ਤਾਂ ਕੁਝ ਮਾਮਲਿਆਂ ਦੇ ਉੱਤੇ ਉਲਟ ਨੇ ਜੀ, 2 ਕਾਂਗਰਸ ਵਾਲੇ, 2 ਤ੍ਰਿਣਮੂਲ ਵਾਲੇ, 2 ਅੰਨਾ DMK ਵਾਲੇ ਜਿਹੜੇ ਜੀ। ਪਰ ਇਹਦੇ ਵਿੱਚ ਰੇਸ਼ੋ ਇਹ ਨਹੀਂ ਚੱਲਦੀ ਜੀ ਕਿ ਕਿਹਦੇ ਵੱਲ ਮੈਜੋਰਿਟੀ ਆ। ਇਹਦਾ ਅੰਤਮ ਫੈਸਲਾ ਜਿਹੜਾ ਜੀ ਉਹ ਚੇਅਰਮੈਨ ਦਾ ਹੀ ਹੁੰਦਾ। ਉਹਨਾਂ ਨੇ 3 ਤਰੀਕ ਨੂੰ ਜਿਹੜੀ ਆ ਜੀ ਇਹ ਰੱਖਣੀ ਆ। ਇੱਕ ਪੁਰਾਣੀ ਕਹਾਵਤ ਆ ਵੀ ਮੈਂ ਤਾਂ ਕੰਬਲ ਨੂੰ ਛੱਡਦਾ, ਕੰਬਲ ਮੈਨੂੰ ਨਹੀਂ ਛੱਡਦਾ। ਕਮੇਟੀ ਦੇ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਜਿਹੜੇ ਆ ਜੀ ਉਹ ਬਣ ਰਹੇ ਆ। ਉਹ ਦੇ ਲੈ ਕੇ ਕਿਸੇ ਤਰੀਕੇ ਦੇ ਨਾਲ ਇਹ ਵੀ ਸੋਚਦੇ ਆ ਕਿ ਭਗਵੰਤ ਦੀ ਜਿਹੜੀ ਹੈ ਜੀ ਜ਼ਿਆਦਾ ਪਾਪੂਲੈਰਿਟੀ ਨਾ ਕਿਤੇ ਇਸ ਮਸਲੇ ਦੇ ਉੱਤੇ ਹੋਵੇ, ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਗੇਨ ਨਾ ਕਰੇ। ਪਰ ਹੁਣ ਪੰਗਾ ਲੈ ਲਿਆ, ਇਸ ਕਰਕੇ ਜਿਹੜਾ ਜੀ ਇਹਨੂੰ ਕਿਸੇ ਤਣ ਪੱਤਣ ਤਾਂ ਉਹਨਾਂ ਨੂੰ ਲਾਉਣਾ ਹੀ ਪੈਣਾ। ਰਾਹ ਜਿਹੜਾ ਜੀ ਇਹਦੇ ਵਿੱਚੋਂ ਕੀ ਲੱਭਣਗੇ ਇਹ ਪਤਾ ਲੱਗੂਗਾ। ਜੇਕਰ ਉਹ ਅੜੇ ਰਹਿੰਦੇ ਨੇ, ਭਗਵੰਤ ਹੋਰੀ ਵੀ ਆਪਣੀ ਗੱਲ ਦੇ ਉੱਤੇ ਉਹ ਨਹੀਂ ਬਦਲਦੇ, ਤਾਂ ਫਿਰ ਜਿਹੜਾ ਜੀ ਉਹਨਾਂ ਨੂੰ ਬਰਖਾਸਤ ਕਰਨ ਤੱਕ ਦੀ ਸਮੱਸਿਆ ਜਾਂ ਜਿਹੜੀ ਆ ਸਕਦੀ ਹੈ ਜੀ ਫੈਸਲਾ ਸਖਤ ਜਿਹੜਾ ਲੋਕ ਸਭਾ ਦੇ ਵਿੱਚੋਂ। ਪਰ ਜਿਹੜੇ ਸਰੋਤੇ ਨੇ ਜ਼ਰੂਰ ਜਾਣਨਾ ਚਾਹੁਣਗੇ ਕਿ ਕੀ ਉਹ ਬਰਖਾਸਤੀ ਉੱਥੇ ਹੀ ਖਤਮ ਹੋ ਜੂਗੀ? ਨਹੀਂ, ਇਹ ਕਾਨੂੰਨੀ ਪ੍ਰਕਿਰਿਆ ਹੈ, ਲੰਬੀ ਲੜਾਈ ਹੈ, ਲੰਬੀ ਜਿਹੜੀ ਹੈ ਜੀ ਉਹ ਅਦਾਲਤਾਂ ਦੇ ਵਿੱਚ ਚੱਲੂਗੀ ਜੀ। ਬਿਲਕੁਲ ਐਡਾ ਉਹ ਨਹੀਂ ਛੱਡਣ ਲੱਗੇ, ਕਿਉਂਕਿ ਅੱਜ ਤੱਕ ਕਿਸੇ ਨੇ ਪੰਜਾਬ ਤੋਂ ਜਾ ਕੇ ਸਵਾਲ ਜਵਾਬ ਕੀਤੇ ਹੀ ਨਹੀਂ ਗਏ ਪੰਜਾਬ ਦੇ ਲਈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਜਿਸ ਤਰ੍ਹਾਂ ਮਾਣਹਾਨੀ ਤੇ ਕੇਸ ਹੋ ਰਿਹਾ ਜੀ ਇੱਕ ਦੂਸਰੇ ਤੇ, ਪਹਿਲਾਂ ਬਿਆਨਬਾਜ਼ੀ ਹੋ ਜਾਂਦੀ ਆ, ਫਿਰ ਕੇਸ ਹੋ ਜਾਂਦੇ ਆ, ਤੇ ਸੁਪਰੀਮ ਕੋਰਟ ਨੇ ਕਿਹਾ ਆ ਕਿ ਇਸ ਨੂੰ ਸਿਆਸੀ ਨਾ ਬਣਾਵੋ,
ਸਿਆਸੀ ਲੋਕਾਂ ਨੂੰ ਹੀ ਉਹਨਾਂ ਨੇ ਕਿਹਾ ਆ। ਆਈ ਥਿੰਕ ਬੜੀ ਬਹੁਤ ਵਧੀਆ ਟਿੱਪਣੀ ਜਿਹੜੀ ਹੈ ਜੀ ਇਹ ਸੁਪਰੀਮ ਕੋਰਟ ਨੇ ਕੀਤੀ ਆ। ਤੁਸੀਂ ਕਹਿ ਲਓ ਕਿ ਚਿਰੋਕਣੀ ਉਡੀਕੀ ਜਾ ਰਹੀ, ਕਿਉਂਕਿ ਇੱਥੇ ਸ਼ੁਗਲ ਹੀ ਬਣਾ ਲਿਆ ਜੀ ਜਿਹੜਾ ਮਾਣਹਾਨੀ ਦਾ ਮੁਕੱਦਮਾ ਸਿਆਸੀ ਲੋਕਾਂ ਨੇ ਇੱਕ ਦੂਜੇ ਦੇ ਉੱਤੇ ਬੋਲਣ ਹੀ ਨਹੀਂ ਦੇਣਾ ਜੀ, ਚੁੱਕ ਕੇ ਨਾਲ ਦੀ ਨਾਲ ਮਾਣਹਾਨੀ ਦਾ ਜਿਹੜਾ ਉਹ ਕੇਸ, ਇਹਨਾਂ ਕੇਸਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਜੀ। ਜੇ ਤੁਸੀਂ ਪੁਰਾਣਾ ਇਤਿਹਾਸ ਜਿਹੜਾ ਉਹ ਦੇਖ ਲਓ, ਕਿੰਨੇ ਲੋਕਾਂ ਨੂੰ ਮਾਣਹਾਨੀ ਦੇ ਕੇਸ ਦੇ ਵਿੱਚ ਸਜ਼ਾ ਹੋਈ ਹੈ, ਸ਼ਾਇਦ 1% ਵੀ ਨਹੀਂ ਤੁਹਾਨੂੰ ਲੱਭਣਗੇ, ਕਿਉਂਕਿ ਇਹ ਇੱਕ ਵਾਰੀ ਜਿਹੜਾ ਦੀ ਚੁੱਪ ਕਰਾਉਣ ਦਾ ਹਥਿਆਰ ਜਿਹੜਾ ਉਹ ਬਣਾ ਲਿਆ। ਸ਼ਾਇਦ ਹੌਲੀ ਹੌਲੀ ਇਹ ਹਥਿਆਰ ਜਿਹੜਾ ਉਹ ਖੁੰਡਾ ਹੋਈ ਜਾਂਦਾ। ਇਸ ਕਰਕੇ ਸੁਪਰੀਮ ਕੋਰਟ ਨੇ ਅਦਾਲਤ ਦਾ ਜਿਹੜਾ ਸਮਾਂ ਹੈ ਜੀ ਉਹਨੂੰ ਬਚਾਉਣ ਦੇ ਕਰਕੇ ਇਹ ਜਿਹੜੀ ਗੱਲ ਕੀਤੀ ਆ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਆਲੋਚਨਾ ਕਰਨ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਲਈ ਸੱਤਾਧਾਰੀ ਪਾਰਟੀਆਂ ਵੱਲੋਂ ਮਾਣਹਾਨੀ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੀ ਕਵਾਇਦ ਦੀ ਸੁਪਰੀਮ ਕੋਰਟ ਨੇ ਜਿਹੜੀ ਹੈ ਜੀ ਉਹ ਨਿਖੇਧੀ ਕੀਤੀ ਆ ਕਿ ਜੇ ਸਰਕਾਰ ਦੀ ਕੋਈ ਟੀਕਾ ਟਿੱਪਣੀ ਕਰ ਰਿਹਾ ਹੈ, ਕੋਈ ਸਿਸਟਮ ਦੇ ਖਿਲਾਫ ਬੋਲ ਰਿਹਾ ਹੈ, ਤੁਸੀਂ ਚੁੱਕ ਕੇ ਉਹਨੂੰ ਮਾਣਹਾਨੀ ਦੇ ਕੇਸਾਂ ਦੇ ਵਿੱਚ ਨਾ ਜਿਹੜਾ ਜੀ ਉਹ ਅੰਦਰ ਦਿਓ। ਜਸਟਿਸ ਦੀਪਕ ਮਿਸ਼ਰਾ ਤੇ RF ਨਰੀਮਨ ਦੇ ਉੱਤੇ ਆਧਾਰ ਤੇ ਜਿਹੜੀ ਬੈਂਚ ਹੈ ਜੀ ਉਹਨੇ ਇਹ ਟਿੱਪਣੀ ਜਿਹੜੀ ਉਹ ਕੀਤੀ ਆ, ਔਰ ਉਹਨਾਂ ਨੇ ਇਹ ਕਿਹਾ ਕਿ ਇਦਾਂ ਦੀਆਂ ਕਾਰਵਾਈਆਂ ਬੋਲਣ ਦੀ ਆਜ਼ਾਦੀ ਨੂੰ ਰੋਕਣ ਦੇ ਤੁੱਲ ਨੇ। ਆਲੋਚਨਾ ਨੂੰ ਟਾਲਣ ਲਈ ਮਾਣਹਾਨੀ ਕਾਨੂੰਨਾਂ ਦੀ ਸਿਆਸੀ ਹਥਿਆਰ ਵਜੋਂ ਦੁਰਵਰਤੋਂ ਨਹੀਂ ਕੀਤੀ ਜਾ ਸਕਦੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਬੈਂਚ ਨੇ ਇਹ ਵੀ ਗੱਲ ਕਹੀ ਹੈ ਕਿ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇਕਾਂਤ ਦੀ ਅਰਜ਼ੀ ਦੇ ਉੱਤੇ ਉਹਨਾਂ ਨੇ ਇਹ ਟਿੱਪਣੀਆਂ ਜਿਹੜੀਆਂ ਜੀ ਕੀਤੀਆਂ ਨੇ, ਔਰ ਉਹਨੇ ਤਾਮਿਲਨਾਡੂ ਸਰਕਾਰ ਦੇ ਵੱਲੋਂ ਆਪਣੇ ਵਿਰੁੱਧ ਦਰਜ ਮਾਣਹਾਨੀ ਦੇ 14 ਕੇਸ ਰੱਦ ਕਰਨ ਦੀ ਅਪੀਲ ਕੀਤੀ ਸੀ। ਬੈਂਚ ਨੇ DMDK ਦੇ ਮੁਖੀ ਕੈਪਟਨ ਵਿਜੇਕਾਂਤ ਤੇ ਉਹਦੀ ਪਤਨੀ ਪ੍ਰੇਮਲਤਾ ਦੇ ਵਿਰੁੱਧ ਜਾਰੀ ਗੈਰ ਜ਼ਮਾਨਤੀ ਵਾਰੰਟਾਂ ਉੱਤੇ ਵੀ ਜਿਹੜੀ ਹੈ ਜੀ ਉਹ ਰੋਕ ਲਾ ਦਿੱਤੀ ਹੈ। ਦੇਖੋ ਸਮਝਦੇ ਨੇ ਜਾਂ ਨਹੀਂ ਜਿਹੜੇ ਭਾਰਤ ਦੇ ਸਿਆਸਤਦਾਨ, ਇਹ ਇੱਕ ਅਹਿਮ ਮੋੜਾ ਜਿਹੜਾ ਜੀ ਹੋ ਸਕਦਾ ਇਹਨਾਂ ਕੇਸਾਂ ਵਾਲੇ ਮਾਮਲਿਆਂ ਦੇ ਵਿੱਚ, ਔਰ ਸਰਕਾਰ ਦੇ ਵਾਸਤੇ ਇੱਕ ਤਕੜਾ ਮੈਸੇਜ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਸੁਪਰੀਮ ਕੋਰਟ ਨੇ ਕੀਤੀ ਆ ਕਿ ਤੁਸੀਂ ਕੰਮ ਕਰੋ, ਕੰਮ ਦੀ ਆਲੋਚਨਾ ਕਰਨ ਵਾਲਿਆਂ ਦੇ ਮਗਰ ਨਾ ਪਏ ਰਹੋ ਜੀ। ਬਿਲਕੁਲ ਜੀ, ਬਹੁਤ ਵਧੀਆ ਸਟੈਪ ਆ ਜਿਹੜਾ ਉਹਨਾਂ ਨੇ ਲਿਆ ਆ, ਜੇ ਸਾਰੇ ਮੰਨ ਲੈਣ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪਕੋਕਾ ਸੰਬੰਧੀ ਮੰਤਰੀਆਂ ਨੂੰ ਮਨਾਉਣ ਦੀ ਕੋਸ਼ਿਸ਼। ਜਿਹੜਾ ਪਕੋਕਾ ਹੈ ਜੀ ਇਹ ਪਹਿਲਾਂ ਇੱਕ ਵਾਰੀ ਕੋਸ਼ਿਸ਼ ਜਿਹੜੀ ਆ ਉਹ ਪੰਜਾਬ ਸਰਕਾਰ ਕਰ ਚੁੱਕੀ ਆ। ਉਹਦੇ ਵਿੱਚ ਜਿਹੜੇ ਬਹੁਤੇ ਮੰਤਰੀ ਸੀਗੇ ਜੀ ਉਹਨਾਂ ਨੇ ਇਹਦੇ ਖਿਲਾਫ ਗੱਲ ਕੀਤੀ ਸੀਗੀ ਕਿ ਅਸੀਂ ਜਿਹੜਾ ਜੀ ਪਕੋਕਾ ਦੇ ਵਿਰੋਧ ਦੇ ਵਿੱਚ ਆ, ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀਗਾ ਜੀ ਕਿ ਇਹਦਾ ਉੱਤੋਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਔਰ ਚੋਣਾਂ ਦੀ ਵਜ੍ਹਾ ਕਰਕੇ ਜਿਹੜਾ ਜੀ ਇੱਥੇ ਲੋਕ ਇਹਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਸਾਡੇ ਭੁਗਤਣਗੇ, ਤੇ ਬਹੁਤਾ ਜਿਹੜਾ ਸੀਗਾ ਜੀ ਉਹ ਵਿਰੋਧ ਹੋਣ ਕਰਕੇ ਸਰਕਾਰ ਨੇ ਹਾਲ ਦੀ ਘੜੀ ਜਿਹੜਾ ਸੀਗਾ ਜੀ ਇਹਨੂੰ ਰੋਕ ਲਿਆ ਸੀਗਾ ਔਰ ਉਦੋਂ ਇਹਨੂੰ ਪਾਸ ਨਹੀਂ ਸੀ ਕੀਤਾ। ਹੁਣ ਇਹ ਪਤਾ ਲੱਗ ਰਿਹਾ ਜੀ ਕਿ ਜਿਹੜਾ ਇਹ ਪਕੋਕਾ ਹੈ ਇਹਦੇ ਮਾਮਲੇ ਦੇ ਵਿੱਚ ਐਡਵੋਕੇਟ ਜਨਰਲ ਜਿਹੜੇ ਨੇ ਉਹ ਇੱਕ ਮੀਟਿੰਗ ਲਾ ਕੇ ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਪਕੋਕਾ ਦੇ ਉੱਤੇ ਮੁੜ ਕੇ ਜਿਹੜਾ ਜੀ ਉਹਨਾਂ ਨੂੰ ਸਮਝਾਉਣ ਦੇ ਯਤਨ ਕਰਨਗੇ। ਇਹਦੇ ਉੱਤੇ ਮੁੜ ਕੇ ਵਿਚਾਰ ਹੋਣ ਦੇ ਜਿਹੜੇ ਉਹ ਅਸਾਰ ਦੱਸੇ ਜਾ ਰਹੇ ਨੇ। ਐਡਵੋਕੇਟ ਜਨਰਲ ਦੇ ਵੱਲੋਂ ਇਸ ਪ੍ਰਸਤਾਵਿਤ ਕਾਨੂੰਨ ਦੀਆਂ ਮੱਦਾਂ ਦੀ ਮੰਤਰੀਆਂ ਦੇ ਸਾਹਮਣੇ ਵਿਆਖਿਆ ਜਿਹੜੀ ਆ ਉਹ ਕੀਤੀ ਜਾਊਗੀ। ਅਧਿਕਾਰੀਆਂ ਦਾ ਇਹ ਦੱਸਣਾ ਜੀ ਕਿ ਕਾਨੂੰਨੀ ਨੁਕਤਿਆਂ ਦੇ ਸੰਬੰਧੀ ਸਥਿਤੀ ਸਪਸ਼ਟ ਹੋਣ ਤੋਂ ਬਾਅਦ ਇਹਦੇ ਕਾਨੂੰਨ ਦੇ ਖਰੜੇ ਦੇ ਪਾਸ ਹੋਣ ਦੇ ਆਸਾਰ ਜਿਹੜੇ ਆ ਜੀ ਉਹ ਬਣ ਸਕਦੇ ਨੇ। ਪੰਜਾਬ ਸਰਕਾਰ ਜਿਹੜੀ ਆ ਜੀ ਉਹ ਸੰਗਠਿਤ ਅਪਰਾਧਿਕ ਗਰੋਹਾਂ ਦੇ ਮੈਂਬਰਾਂ ਨੂੰ ਕਾਬੂ ਕਰਨ ਲਈ ਇਹ ਕਾਨੂੰਨ ਬਣਾਉਣ ਦਾ ਵਾਸਤੇ ਜਿਹੜੀ ਆ ਉਹ ਕਾਹਲੀ ਆ, ਜਦੋਂ ਕਿ ਵਿਰੋਧੀ ਧਿਰਾਂ ਦਾ ਇਹ ਖਦਸ਼ਾ ਹੈ ਕਿ ਇਹ ਵਿਰੋਧੀ ਧਿਰਾਂ ਦੇ ਵਾਸਤੇ ਉਹਨਾਂ ਦੇ ਵਰਕਰਾਂ ਦੇ ਵਾਸਤੇ ਜਿਹੜਾ ਜੀ ਉਹ ਵਰਤਿਆ ਜਾ ਸਕਦਾ ਹੈ। ਇਹਦੇ ਤਹਿਤ ਜਿਹੜਾ ਇੱਦਾਂ ਦਾ ਇਹ ਕਾਲਾ ਕਾਨੂੰਨ ਜਿਹੜਾ ਜੀ ਹੋਊਗਾ ਕਿ ਜਿਹੜਾ SP ਰੈਂਕ ਤੱਕ ਦਾ ਆਫੀਸਰ ਹੈ ਜੇ ਉਹ ਕਿਸੇ ਨੂੰ ਫੜ ਲੈਂਦੇ ਨੇ 2 ਸਾਲਾਂ ਤੱਕ ਉਹਦੀ ਜ਼ਮਾਨਤ ਨਹੀਂ ਹੋਊਗੀ ਜੀ, ਉਹਦੇ ਉੱਤੇ ਕੋਈ ਕਿਸੇ ਕਿਸਮ ਦਾ ਕੇਸ ਜਿਹੜਾ ਆ ਉਹ ਵੀ ਦਰਜ ਕਰਨ ਦੀ ਜ਼ਰੂਰਤ ਨਹੀਂ ਰਹੂਗੀ। ਤਾਂ ਇਹਦਾ ਮਿਸਯੂਜ਼ ਜਿਹੜਾ ਜੀ ਉਹ ਵਿਰੋਧੀਆਂ ਦੇ ਵਾਸਤੇ ਕੀਤਾ ਜਾ ਸਕਦਾ ਹੈ, ਜਿਹਦੇ ਕਰਕੇ ਮੰਤਰੀ ਵੀ ਜਿਹੜੇ ਆ ਜੀ ਉਹ ਡਰਦੇ ਆ ਇਹਦੇ ਤੋਂ ਕਿ ਇਹਦਾ ਵਿਰੋਧ ਜਿਹੜਾ ਜੀ ਉਹ ਪਬਲਿਕ ਦੇ ਵਿੱਚ ਹੋਊਗਾ। ਹੁਣ ਜਿਹੜੇ ਐਡਵੋਕੇਟ ਜਨਰਲ ਨੇ ਉਹ ਮਨਾ ਸਕਦੇ ਨੇ ਮੰਤਰੀਆਂ ਸ਼ੰਤਰੀਆਂ ਨੂੰ ਜਾਂ ਨਹੀਂ, ਇਹ ਮੀਟਿੰਗ ਦੱਸੂਗੀ ਜੀ। ਹਾਂਜੀ ਬਿਲਕੁਲ, ਤੇ ਇਹ ਜਿਹੜੇ ਜੇ ਕਾਨੂੰਨ ਪਾਸ ਹੋ ਗਿਆ ਤੇ ਆਉਣ ਵਾਲੀਆਂ ਨਵੀਆਂ ਪਾਰਟੀਆਂ ਲਈ ਇਹ ਜਿਹੜਾ ਬਹੁਤ ਸਿਆਪਾ ਹੋਊਗਾ ਜੀ। ਤੇ ਅੱਗੇ ਆਪਾਂ ਬੇਰੁਜ਼ਗਾਰਾਂ ਦੀ ਗੱਲ ਕਰੀਏ ਕਿ ਪੰਜਾਬ ਬੇਰੁਜ਼ਗਾਰਾਂ ਨਾਲ ਭਰਿਆ ਆ। ਬੇਰੁਜ਼ਗਾਰਾਂ ਨੂੰ ਨੌਕਰੀ ਤਾਂ ਨਹੀਂ ਪਰ ਤੀਰਥ ਯਾਤਰਾ ਦੇ ਲਈ ਛੋਟ ਦਿੱਤੀ ਗਈ ਆ। ਇੱਕ ਨਾ ਦੀ ਪੁਰਾਣੀ ਚੱਲਦਾ ਹੁੰਦਾ ਸੀਗਾ ਵੀ ਕਿਸੇ ਨੇ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਵੀ ਜੇ ਕਿਸੇ ਕੋਲੇ ਨੌਕਰੀ ਹੈ ਨਹੀਂ ਗੀ
ਤੇ ਮੇਰੇ ਨਾਲ ਸੰਪਰਕ ਕਰੇ, ਪਰ ਮੈਂ ਖਵਾਊਂਗਾ ਸਿਰਫ ਰੋਟੀ। ਤੇ ਇੱਕ ਬੇਰੁਜ਼ਗਾਰ ਪਹੁੰਚ ਗਿਆ ਵੀ ਚਲੋ ਰੋਟੀ ਤਾਂ ਰੱਜ ਕੇ ਖਾਵਾਂਗੇ, ਤਨਖਾਹ ਨਾ ਸਹੀ। ਤੇ ਉਹਨੇ ਜਿਹੜਾ ਜੀ ਪੁੱਛਿਆ ਵੀ ਕੰਮ ਕੀ ਕਰਨਾ ਹੋਊਗਾ, ਕਹਿੰਦਾ ਜੀ ਆਪਣੇ ਤੋਂ 2 ਕਿਲੋਮੀਟਰ ਪੈਂਦਾ ਬਾਬਾ ਟੱਲ ਜੀ ਦਾ ਗੁਰਦੁਆਰਾ, ਉੱਥੇ ਜਾਣਾ, ਆਪ ਲੰਗਰ ਛਕਣਾ ਤੇ ਮੇਰੇ ਲਈ ਲੈ ਆਉਣਾ। ਇਹੋ ਜਿਹੀ ਜਿਹੜੀ ਸੀ ਉਹ ਸਕੀਮ ਬੰਦੇ ਨੇ ਦੱਸੀ ਸੀਗੀ। ਕੁਛ ਇਦਾਂ ਦੀ ਸਕੀਮ ਹੀ ਜਿਹੜੀ ਆ ਉਹ ਸਰਕਾਰ ਵੀ ਚਲਾ ਰਹੀ ਆ। ਬੇਰੁਜ਼ਗਾਰਾਂ ਦੇ ਵਾਸਤੇ ਨੌਕਰੀ ਤਾਂ ਉਹਦੇ ਕੋਲੇ ਹੈ ਨਹੀਂ ਗੀ, ਨੌਜਵਾਨਾਂ ਨੂੰ ਹੁਣ ਤੀਰਥ ਯਾਤਰਾ ਜਿਹੜੀ ਆ ਜੀ ਉਹ ਕਰਾਊਗੀ ਵੀ ਅਸੀਂ ਇੰਨੇ ਕੁ ਦਿਨ ਗੁਰਦੁਆਰਿਆਂ ਦੇ ਵਿੱਚੋਂ ਤੁਹਾਨੂੰ ਲੰਗਰ ਜਿਹੜਾ ਜੀ ਉਹ ਛਕਾ ਸਕਦੇ ਹਾਂ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਸ਼ਾਂਤ ਕਰਨ ਦੇ ਵਾਸਤੇ ਇਹ ਨਵਾਂ ਸਰਕਾਰੀ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਵਿੱਚ ਕੁਝ ਬਦਲਾਅ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹਦੇ ਵਿੱਚ ਯਾਤਰੀਆਂ ਦੀ ਚੋਣ ਦਾ ਪੈਮਾਨਾ ਨਿਰਧਾਰਿਤ ਕੀਤਾ ਗਿਆ। ਨਵੇਂ ਫੈਸਲੇ ਦੇ ਅਨੁਸਾਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਟ੍ਰੇਨ ਦੇ ਵਿੱਚ 25% ਸੀਟਾਂ ਬੇਰੁਜ਼ਗਾਰਾਂ ਵਿਦਿਆਰਥੀਆਂ ਲਈ ਰਾਖਵੀਆਂ ਜਿਹੜੀਆਂ ਉਹ ਕਰਤੀਆਂ ਗਈਆਂ ਨੇ। ਪਹਿਲਾਂ ਤੀਰਥ ਯਾਤਰਾ ਤੇ ਕਿਸੇ ਵੀ ਉਮਰ ਦਾ ਯਾਤਰੀ ਕਰ ਸਕਦਾ ਸੀ, ਹੁਣ ਇਹ 55 ਸਾਲ ਤੋਂ ਉੱਪਰ ਦਾ ਵਿਅਕਤੀ ਜਿਹੜਾ ਜੀ ਉਹ ਯਾਤਰਾ ਕਰ ਸਕਦਾ। ਨਵੀਂ ਨੀਤੀ ਦੇ ਵਿੱਚ ਬੇਰੁਜ਼ਗਾਰਾਂ ਤੇ ਸਟੂਡੈਂਟਸ ਨੂੰ ਉਮਰ ਦੀ ਹੱਦ ਤੋਂ ਛੋਟ ਦਿੱਤੀ ਗਈ ਆ। ਸੂਬਾ ਸਰਕਾਰ ਦੇ ਵੱਲੋਂ ਤੀਰਥ ਯਾਤਰਾ ਦੇ ਵਾਸਤੇ ਬਣੀ ਮੰਤਰੀ ਪੱਧਰ ਦੀ ਕਮੇਟੀ ਦੇ ਵੱਲੋਂ ਇਹ ਜਿਹੜਾ ਜੀ ਉਹ ਫੈਸਲਾ ਲਿਆ ਗਿਆ। ਜਿਹੜੇ ਸੈਰ ਸਪਾਟਾ ਮੰਤਰੀ ਨੇ ਉਹ ਕਹਿੰਦੇ ਨੇ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਪੈਣ ਮਗਰੋਂ ਤੀਰਥ ਯਾਤਰਾ ਸਕੀਮ ਦੀ ਰੂਪ ਰੇਖਾ ਜਿਹੜੀ ਹੈ ਜੀ ਉਹ ਤਿਆਰ ਕੀਤੀ ਗਈ ਆ, ਕਿਉਂਕਿ ਇਹਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਇਹ ਤਾਂ ਸਿਰਫ ਅਕਾਲੀ ਪਾਰਟੀ ਦੇ ਵਰਕਰਾਂ ਦੇ ਵਾਸਤੇ ਹੀ ਜਿਹੜਾ ਇੰਤਜ਼ਾਮ ਕੀਤਾ ਗਿਆ, ਦੂਜਿਆਂ ਨੂੰ ਕਿਸੇ ਨੂੰ ਇਹਦੇ ਵਿੱਚ ਜਾਣ ਦਾ ਮੌਕਾ ਨਹੀਂ। ਜੇ ਇਹ ਰਿਟਾਇਰਡ ਲੋਕਾਂ ਦੇ ਵਾਸਤੇ ਹੋਵੇ ਤੇ ਗੱਲ ਸਮਝ ਆਉਂਦੀ ਹੈ, ਨਹੀਂ ਤਾਂ ਪੈਸੇ ਬਰਬਾਦ ਜਿਹੜਾ ਜੀ ਉਹ ਸਰਕਾਰ ਕਰ ਰਹੀ ਹੈ। ਸੋ ਇਹ ਹਾਈ ਕੋਰਟ ਦੇ ਡੰਡੇ ਤੋਂ ਡਰਦਿਆਂ ਉਹਨਾਂ ਨੇ ਬੇਰੁਜ਼ਗਾਰਾਂ ਨੂੰ ਜਿਹੜਾ ਜੀ ਇਹ ਤੋਰਿਆ ਕਿ ਇੱਥੇ ਐਵੇਂ ਡੰਡੇ ਖਾਈ ਜਾਂਦੇ ਹੋ, ਇੱਥੇ ਤੁਸੀਂ ਜਲਸੇ ਮਜਾਰੇ ਕਰ ਰਹੇ ਹੋ, ਚਲੋ ਤੁਹਾਨੂੰ ਘੁਮਾ ਫਿਰਾ ਕੇ ਲਿਆਈਏ ਜੀ। ਹਾਂਜੀ ਬਿਲਕੁਲ, ਕੁਛ ਕਿਸੇ ਪਾਸੇ ਤਾਂ ਖੇਡੇ ਪਾਉਣਾ ਹੀ ਸੀ ਉਹਨਾਂ ਨੂੰ। ਤੇ ਅੱਗੇ ਆਪਾਂ ਕੇਜਰੀਵਾਲ ਦੀ ਗੱਲ ਕਰਦੇ ਹਾਂ ਕਿ ਜੋ ਪੇਸ਼ ਹੋਣ ਲਈ ਆਏ ਹੋਏ ਨੇ ਜੀ, ਤੇ ਇਸ ਮੌਕੇ ਤੇ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਹੋਊਗਾ। ਜਿਹੜੀ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਜੀ ਉਹ ਆਮ ਆਦਮੀ ਪਾਰਟੀ ਦੇ ਵਰਕਰ ਰਾਤ ਤੋਂ ਹੀ ਪਹੁੰਚਣੇ ਜਿਹੜੇ ਉਹ ਸ਼ੁਰੂ ਹੋ ਗਏ ਸੀਗੇ। ਅਰਵਿੰਦ ਕੇਜਰੀਵਾਲ ਹੋਰੀ ਕੱਲ ਸ਼ਾਮੀ ਜਿਹੜਾ ਜੀ ਇੱਥੇ ਅੰਮ੍ਰਿਤਸਰ ਪਹੁੰਚ ਗਏ ਸੀਗੇ। ਉਹਨਾਂ ਨੇ ਕੱਲ ਰਾਤ ਜਿਹੜਾ ਜੀ ਸ੍ਰੀ ਦਰਬਾਰ ਸਾਹਿਬ ਮੱਥਾ ਜਿਹੜਾ ਉਹ ਟੇਕਿਆ। ਅੱਜ ਉਹਨਾਂ ਨੇ ਜਿਹੜਾ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਉਹਨਾਂ ਦੇ ਉੱਤੇ ਮਾਣਹਾਨੀ ਦਾ ਕੇਸ ਕੀਤਾ ਗਿਆ, ਉਹਦੇ ਸਬੰਧ ਦੇ ਵਿੱਚ ਅਦਾਲਤ 'ਚ ਪੇਸ਼ ਹੋਣਾ। ਜਿਹੜੇ ਸਿਆਸੀ ਹਲਕੇ ਨੇ ਜੀ ਉਹ ਇਹ ਦੱਸਦੇ ਨੇ ਕਿ ਇਹ ਚੱਕਰ ਜਿਹੜਾ ਜੀ ਪੁੱਠਾ ਗਿੜ ਸਕਦਾ, ਕਿਉਂਕਿ ਜਿਹੜੀ ਕਾਹਲੀ ਕੀਤੀ ਗਈ ਸੀ ਵਾਰੰਟਾਂ ਵਾਲੇ ਮਾਮਲੇ ਦੇ ਵਿੱਚ ਕਿ ਜਿਵੇਂ ਅਦਾਲਤ ਤੋਂ ਚੁੱਕ ਕੇ ਨਾਜ਼ਰ ਦੇ ਉਹ ਪੇਸ਼ ਹੀ ਨਹੀਂ ਹੋਏ, ਉੱਥੇ ਰਜਿਸਟਰ 'ਚ ਚੜ੍ਹੇ ਹੀ ਨਹੀਂ, 2 ਪੁਲਿਸ ਵਾਲਿਆਂ ਨੂੰ ਫੜਾ ਕੇ ਨਾਲ ਦੀ ਨਾਲ ਹਵਾਈ ਟਿਕਟ ਲੈ ਕੇ ਭੇਜ ਦਿੱਤਾ ਗਿਆ, ਭੱਜ ਕੇ ਜਾ ਕੇ ਸੰਮਣ ਜਿਹੜੇ ਉਹ ਤਸਦੀਕ ਕਰਾਓ ਤੇ ਤਾਂ ਕਿ ਘੇਰਿਆ ਜਾ ਸਕੇ। ਸੋ ਇਹ ਉਲਟਾ ਵੀ ਪੈ ਸਕਦਾ ਜੀ, ਘਿਰ ਵੀ ਸਕਦੀ ਹੈ ਸਰਕਾਰ, ਕਿਉਂਕਿ ਅੱਜ ਨਿਰਭਰ ਕਰੂਗਾ ਇੱਕ ਤਾਂ ਸ਼ਕਤੀ ਪ੍ਰਦਰਸ਼ਨ ਦੇ ਉੱਤੇ। ਇਸੇ ਬਹਾਨੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਿਹੜਾ ਉਹਨਾਂ ਨੇ ਚੋਣ ਮੈਨੀਫੈਸਟੋ ਜਦੋਂ ਜਾਰੀ ਕੀਤਾ ਸੀਗਾ, ਜਿਹੜੀ ਕੁਝ ਕੰਟਰੋਵਰਸੀ ਉਦੋਂ ਹੋ ਗਈ ਸੀ, ਹਾਲਾਂਕਿ ਬਾਅਦ ਦੇ ਵਿੱਚ ਉਹ ਦਰਬਾਰ ਸਾਹਿਬ ਆ ਕੇ ਸੇਵਾ ਕਰ ਗਏ ਸਨ, ਉਦੋਂ ਬਾਅਦ ਉਹਨਾਂ ਨੂੰ ਇੱਕ ਹੋਰ ਸ਼ਕਤੀ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਗਿਆ। ਅੱਜ ਅਦਾਲਤ ਦੇ ਵਿੱਚ ਹੋਣਾ ਕੱਖ ਨਹੀਂ ਗਾ, ਕੋਈ ਬਹੁਤ ਵੱਡਾ ਨਹੀਂ ਉੱਥੇ ਹੋਣ ਲੱਗਿਆ। ਤਿੰਨੇ ਜਾਣੇ ਜਿਹੜਾ ਜੀ ਪੇਸ਼ ਹੋਣਗੇ, ਅਰਵਿੰਦ ਕੇਜਰੀਵਾਲ, ਆਸ਼ੀਸ਼ ਖੇਤਾਨ ਤੇ ਸੰਜੇ ਸਿੰਘ ਹੋਰੀ। ਉੱਥੋਂ ਜਿਹੜੀ ਅਦਾਲਤ ਹੈ ਇਹਨੂੰ ਅੱਗੇ ਪ੍ਰਕਿਰਿਆ ਨੂੰ ਤੋਰੂਗੀ, ਉਹ ਜ਼ਮਾਨਤਾਂ ਲੈ ਲੈਣਗੇ। ਜਿਹੜਾ ਸੰਮਣ ਦੇ ਮਾਮਲੇ 'ਚ ਕੀਤਾ ਗਿਆ ਜੀ, ਅਜੇ ਹਾਲਾਂਕਿ ਕੇਸ ਗਾਂਹ ਚੱਲੂਗਾ ਤੇ ਉਹਦੇ ਵਿੱਚ ਇਹ ਗੱਲਾਂ ਆਉਣੀਆਂ ਨੇ। ਉਹ ਫਸ ਤਾਂ ਇੱਥੇ ਹੀ ਜਾਣਾ ਇਸ ਕੇਸ ਨੇ ਜੀ ਕਿ ਤੁਸੀਂ ਸੰਮਣ ਜਿਹੜੇ ਆ ਉਹ ਤਸਦੀਕ ਕਿਵੇਂ ਕਰਾਏ ਆ, ਉਹਦੇ 'ਚ ਪ੍ਰਕਿਰਿਆ ਹੀ ਕੋਈ ਜਿਹੜੀ ਉਹ ਠੀਕ ਨਹੀਂ ਵਰਤੀ ਗਈ। ਲੱਗਦਾ ਨਹੀਂ ਹਾਲ ਦੀ ਘੜੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਵਕੀਲ ਜਿਹੜੇ ਆ ਇਹਨੂੰ ਉਠਾਉਣਗੇ, ਕਿਉਂਕਿ ਉਹ ਹਵਾ ਦੇਣਗੇ ਇਸ ਕੇਸ ਨੂੰ। ਇਹ ਜਿਹੜੀ ਗਵਾਹੀ ਮਾਫ ਕਰਨਾ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹਲਕੇ ਜਲਾਲਾਬਾਦ ਦੇ ਵਿੱਚ ਜਾਣਗੇ, ਜਿੱਥੇ ਦਲਿਤਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ। ਉਹਨਾਂ ਪਰਿਵਾਰਾਂ ਨੂੰ ਉਹ ਮਿਲ ਕੇ ਫੇਰ ਜਿਹੜਾ ਜੀ ਉਹ ਦਿੱਲੀ ਦੇ ਵਾਸਤੇ ਰਵਾਨਾ ਹੋਣਗੇ। ਅੱਜ ਵਾਲਾ ਤੁਸੀਂ ਦੇਖਣਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਕੱਠ ਹੈ ਉਹ ਇਹ ਉਲਟ ਪੈ ਸਕਦਾ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਕਿਉਂਕਿ ਬਿਕਰਮ ਸਿੰਘ ਮਜੀਠੀਆ ਹੋਰੀ ਵੀ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦੇ ਨੇ, ਉਹਨਾਂ ਦੀ ਕੋਠੀ ਦੇ ਬਾਹਰ ਵੀ ਜਿਹੜਾ ਜੀ ਉਹ ਯੂਥ ਦਾ ਇਕੱਠ ਕਰਨ ਦਾ ਸੱਦਾ ਚੁੱਪ ਕੀਤੇ ਰਾਤੋਂ ਰਾਤ ਜਿਹੜਾ ਜੀ ਉਹ ਦਿੱਤਾ ਗਿਆ। ਸੋ ਟੈਂਸ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਕ੍ਰੀਏਟ
ਅੰਮ੍ਰਿਤਸਰ ਦੇ ਵਿੱਚ ਹੋ ਸਕਦੀ ਹੈ, ਪਰ ਇਕੱਠ ਕਿਸੇ ਵੀ ਹਾਲਤ ਦੇ ਵਿੱਚ ਬਰਾਬਰ ਦਾ ਨਹੀਂ ਹੋਊਗਾ। ਭਾਵ ਕਿ ਦੂਜੇ ਪਾਸੇ ਇੰਨਾ ਇਕੱਠ ਨਹੀਂ ਹੋ ਸਕਦਾ। ਉਹਨਾਂ ਨੇ ਸਿਸਟੇਮੈਟਿਕਲੀ ਜਿਹੜਾ ਆਮ ਆਦਮੀ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਸੁਨੇਹੇ ਮੈਸੇਜ ਜਿਹੜੇ ਆ ਜੀ ਖਾਸ ਤੌਰ ਦੇ ਉੱਤੇ ਮਝੈਲਾਂ ਨੂੰ ਇਕੱਠੇ ਹੋਣ ਦੇ ਵਾਸਤੇ ਜਿਹੜਾ ਜੀ ਸੱਦਾ ਦਿੱਤਾ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਉਹ ਇਕੱਠੇ ਹੋਵੋ। ਇਹ ਤੁਸੀਂ ਇਹ ਕਹਿ ਸਕਦੇ ਹੋ ਜਿਵੇਂ ਮੈਚ ਦਾ ਟਰਨਿੰਗ ਪੁਆਇੰਟ ਹੁੰਦਾ, ਇਹ ਟਰਨਿੰਗ ਪੁਆਇੰਟ ਹੀ ਕਿਤੇ ਨਾ ਬਣ ਜਾਵੇ ਜੀ ਜਿਹੜਾ ਅੱਜ ਅੰਮ੍ਰਿਤਸਰ ਵਾਲਾ ਇਕੱਠ ਹੈ ਜੀ। ਬਿਲਕੁਲ ਜੀ, ਜੇ ਕਿਤੇ ਸ਼ਕਤੀ ਪ੍ਰਦਰਸ਼ਨ ਹੋ ਗਿਆ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਗੱਛ ਜ਼ਰੂਰ ਪੈਣਗੇ ਉਹਨਾਂ ਨੂੰ। ਅੱਗੇ ਆਪਾਂ ਨਵਜੋਤ ਸਿੱਧੂ ਦੀ ਗੱਲ ਕਰੀਏ ਜੋ ਖਬਰਾਂ ਦੇ ਵਿੱਚ ਹੀ ਰਹਿੰਦੇ ਨੇ ਜੀ ਅਜੇ, ਤੇ ਉਹਨਾਂ ਨੇ ਆਪਣੀ ਭੜਾਸ ਕੱਢੀ ਅਕਾਲੀਆਂ ਦੇ ਖਿਲਾਫ। ਜੀ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਦਫ਼ਤਰ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਜਿਹੜਾ ਬਿਆਨ ਹੈ, ਐਕਚੁਅਲੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਤਾਂ ਉਹਨਾਂ ਦੇ ਬੜੇ ਨਿੱਘੇ ਸਬੰਧ ਸੀਗੇ। ਉਹਨਾਂ ਨੇ ਕਿਹਾ ਕਿ ਉਹ ਹੈਰਾਨ ਨੇ ਕਿ ਸਿੱਧੂ ਜੋੜੇ ਨੂੰ ਅਕਾਲੀ ਭਾਜਪਾ ਗੱਠਜੋੜ ਦੇ ਨਾਲ ਸਮੱਸਿਆ ਕੀ ਹੈ। ਇਹਦੇ ਉੱਤੇ ਸਖਤ ਪ੍ਰਤੀਕਰਮ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਆਇਆ। ਉਹਨਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਦੇ ਵਿੱਚ ਕੀਤੀ ਗਈ ਰੈਲੀ ਦੇ ਮੌਕੇ ਉਹਨਾਂ ਨੂੰ ਸੰਬੋਧਨ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਦੋਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਆਏ, ਇਹਨਾਂ ਦੀ ਆਮਦ ਮੌਕੇ ਉਹਨਾਂ ਦੇ ਦਾਖਲੇ ਤੇ ਰੋਕ ਲਾ ਦਿੱਤੀ ਗਈ। ਅੰਮ੍ਰਿਤਸਰ ਦੇ ਵਿਕਾਸ ਸੰਬੰਧੀ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਸੱਦਿਆ ਨਹੀਂ ਜਾਂਦਾ ਸੀਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿਕਾਸ ਲਈ 2000 ਕਰੋੜ ਰੁਪਏ ਦੀਆਂ ਐਲਾਨੀਆਂ ਯੋਜਨਾਵਾਂ ਸੰਬੰਧੀ ਸਮਾਗਮ ਵਿੱਚ ਵੀ ਉਹਨਾਂ ਨੂੰ ਨਹੀਂ ਸੱਦਿਆ ਗਿਆ। ਉਹਦੀਆਂ 6 ਪ੍ਰਮੁੱਖ ਯੋਜਨਾਵਾਂ ਨੂੰ ਸਿਰੇ ਚਾੜਨ ਦੀ ਥਾਂ ਲਟਕਾ ਦਿੱਤਾ ਗਿਆ। ਇਹਦੇ ਵਿੱਚ ਇੱਕ ਸਟੇਡੀਅਮ ਦੀ ਉਸਾਰੀ ਸ਼ਾਮਲ ਸੀ, ਭੰਡਾਰੀ ਪੁਲ ਨੂੰ ਚੌੜਾ ਕਰਨਾ, ਕੂੜਾ ਕਰਕਟ ਪ੍ਰਬੰਧ ਪਲਾਂਟ ਸਥਾਪਿਤ ਕਰਨਾ ਸ਼ਾਮਲ ਸੀ। ਉਹਨਾਂ ਨੇ ਇਹ ਕਿਹਾ ਕਿ ਇਹ ਕਿਹੋ ਜਿਹੇ ਨਿੱਘੇ ਸਬੰਧ ਸੀਗੇ ਜਿਹਦੇ ਬਾਰੇ ਸੁਖਬੀਰ ਸਿੰਘ ਬਾਦਲ ਹੋਰੀ ਲੋਕਾਂ ਨੂੰ ਕਹਿ ਰਹੇ ਨੇ ਕਿ ਮੇਰੇ ਤਾਂ ਨਿੱਘੇ ਸਬੰਧ ਉਹਨਾਂ ਦੇ ਨਾਲ ਸੀਗੇ। ਉਹਨਾਂ ਨੇ ਅੱਗੋਂ ਇਸ ਚਿੱਠੀ ਦੇ ਵਿੱਚ ਜਿਹੜੀ ਆ ਜੀ ਇਹ ਗੱਲ ਆਖੀ ਆ ਕਿ ਨਗਰ ਨਿਗਮ ਚੋਣਾਂ ਦੇ ਸਮੇਂ ਭਾਜਪਾ ਦੇ 16 ਕੌਂਸਲਰਾਂ ਨੂੰ ਮਿੱਥ ਕੇ ਹਰਾਇਆ ਗਿਆ। ਔਰ ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਸੈਂਟਰ ਦੇ ਵਿੱਚ ਮੰਤਰੀ ਬਣਾਉਣ ਦੇ ਵਾਸਤੇ ਉਹਨਾਂ ਨੂੰ ਖੁੱਡੇ ਲਾਈਨ ਲਾਇਆ ਗਿਆ। ਬਜ਼ੁਰਗ ਆਗੂ ਰਤਨ ਸਿੰਘ ਅਜਨਾਲਾ ਨੂੰ ਖੁੱਡੇ ਲਾਈਨ ਜਿਹੜਾ ਸੀਗਾ ਉਹ ਲਾਇਆ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰਾ ਵਾਪਸ ਜਿਹੜਾ ਜੀ ਭਾਜਪਾ 'ਚ ਸ਼ਾਮਲ ਹੋਣ ਦਾ ਬਿਲਕੁਲ ਕੋਈ ਤੁਕ ਜਿਹੜੀ ਆ ਉਹ ਨਹੀਂ ਬਣਦੀ। ਉਂਝ ਵੈਸੇ ਦੂਜੀਆਂ ਜਿਹੜੀਆਂ ਖਬਰਾਂ ਨੇ ਉਹ ਚੱਲੀ ਜਾ ਰਹੀਆਂ ਨੇ ਕਿ 12 ਤਰੀਕ ਨੂੰ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਸਕਦੇ ਨੇ। ਉਦੋਂ ਪਹਿਲਾਂ ਇੱਦਾਂ ਦੀ ਜਿਹੜੀ ਬਿਆਨਬਾਜ਼ੀ ਆ ਮੇਰਾ ਖਿਆਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹੂਗੀ। ਬਿਲਕੁਲ ਜੀ, ਉਹਨਾਂ ਨੂੰ ਖਬਰਾਂ ਦੇ ਵਿੱਚ ਉਹ ਰੱਖਣਗੇ। ਜਿਹੜੀ ਉਹਨੇ ਨਿੱਘ ਦੀ ਗੱਲ ਕੀਤੀ ਆ ਉਹ ਵੋਟਾਂ ਦੇ ਲਾਗੇ ਜਾ ਕੇ ਸੱਤਾਧਾਰੀ ਪਾਰਟੀ ਨੂੰ ਬਹੁਤ ਜ਼ਿਆਦਾ ਨਿੱਘ ਮਹਿਸੂਸ ਹੁੰਦਾ। ਅੱਗੇ ਸਰਕਾਰੀ ਸਕੂਲਾਂ ਦੇ ਟੀਚਰਾਂ ਦੀ ਗੱਲ ਕਰੀਏ ਕਿ ਜਿਹੜੇ ਸਿਕਿਉਰਿਟੀ ਟੀਚਰ ਸੀ ਉਹਨਾਂ ਨੂੰ ਚੁੱਪਚਾਪ ਹੀ ਘਰ ਤੋਰ ਦਿੱਤਾ ਗਿਆ। ਜੀ ਇਹ ਉਚੇਰੀ ਸਿੱਖਿਆ ਵਿਭਾਗ ਨੇ ਸਰਕਾਰੀ ਕਾਲਜਸ ਦੇ ਵਿੱਚ ਨੌਕਰੀ ਕਰਦੇ ਸੈਂਕੜੇ ਜਿਹੜੇ ਗੈਸਟ ਫੈਕਲਟੀ ਟੀਚਰਸ ਨੇ ਉਹਨਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ। DPI ਕਾਲਜਾਂ ਨੇ 20 ਜੁਲਾਈ ਨੂੰ ਰਾਜ ਦੇ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਇੱਕ ਚਿੱਠੀ ਭੇਜ ਕੇ ਰਿਟਾਇਰਮੈਂਟ ਤੋਂ ਬਾਅਦ ਪੜ੍ਹਾ ਰਹੇ ਗੈਸਟ ਫੈਕਲਟੀ ਟੀਚਰ ਜਿਹੜੇ ਨੇ ਉਹਨਾਂ ਨੂੰ ਫਾਰਗ ਕਰਨ ਦੇ ਵਾਸਤੇ ਕਹਿਤਾ। ਇਹ ਚਿੱਠੀ ਜਿਹੜੀ ਹੈ ਜੀ ਤੁਰੰਤ ਲਾਗੂ ਹੋ ਗਈ ਆ, ਜਿਹਦੇ ਚੱਲਦਿਆਂ ਕਾਲਜਾਂ ਦੇ ਵੱਲੋਂ 2 ਦਿਨ ਪਹਿਲਾਂ ਸੈਂਕੜੇ ਜਿਹੜੇ ਇਹ ਗੈਸਟ ਫੈਕਲਟੀ ਟੀਚਰ ਨੇ ਉਹਨਾਂ ਨੂੰ ਘਰਾਂ ਨੂੰ ਤੋਰ ਦਿੱਤਾ ਗਿਆ। ਪੰਜਾਬ ਸਰਕਾਰ ਨੇ 7 ਨਵੰਬਰ 2006 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰਿਟਾਇਰਮੈਂਟ ਤੋਂ ਬਾਅਦ ਸਰਕਾਰੀ ਕਾਲਜਸ ਦੇ ਜਿਹੜੇ ਗੈਸਟ ਫੈਕਲਟੀਜ਼ ਟੀਚਰ ਨੇ ਉਹਨਾਂ ਨੂੰ ਦੁਬਾਰਾ ਨੌਕਰੀ ਦੇ ਉੱਤੇ ਰਿਟਾਇਰਡ ਜਿਹੜੇ ਟੀਚਰ ਨੇ ਰੱਖ ਲੈਣ ਦੇ ਆਦੇਸ਼ ਦਿੱਤੇ ਸੀਗੇ। DPI ਦੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਦੇ ਰਾਹੀਂ ਬਗੈਰ ਕੋਈ ਕਾਰਨ ਦੱਸੋ ਇਸ ਵਰਗ ਦੇ ਅਧਿਆਪਕਾਂ ਨੂੰ ਨੌਕਰੀ ਤੋਂ ਹਟਾ ਦੇਣ ਲਈ ਜਿਹੜਾ ਉਹ ਕਿਹਾ ਗਿਆ। ਸਰਕਾਰੀ ਕਾਲਜਾਂ ਨੂੰ ਇਹ ਪੱਤਰ ਜਿਹੜਾ ਜੀ 25 ਜੁਲਾਈ ਨੂੰ ਮਿਲਿਆ ਸੀਗਾ। ਉਦੋਂ ਬਾਅਦ ਅਗਲੇ ਦਿਨ ਜਿਹੜਾ ਸੀਗਾ ਜੀ ਰਿਟਾਇਰਮੈਂਟ ਤੋਂ ਬਾਅਦ ਭਰਤੀ ਕੀਤੇ ਗਏ ਗੈਸਟ ਫੈਕਲਟੀਜ਼ ਜਿਹੜੇ ਟੀਚਰ ਸੀ ਉਹਨਾਂ ਨੂੰ ਫਾਰਗ ਜਿਹੜਾ ਉਹ ਕਰ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਜੀ ਜਿਹੜਾ ਮੰਤਰੀ ਨੇ ਉਹਨਾਂ ਨੇ ਇਹ ਕਿਹਾ ਕਿ ਨਵੀਂ ਪੀੜ੍ਹੀ ਜਿਹੜੀ ਹੈ ਜੀ ਪੜ੍ਹੀ ਲਿਖੀ ਆ ਉਹਦਾ ਦਬਾਅ ਵਧੇਰੇ ਆ ਕਿ ਉਹਨਾਂ ਨੂੰ ਰੁਜ਼ਗਾਰ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਖਾਲੀ ਹੋਈਆਂ ਅਸਾਮੀਆਂ ਛੇਤੀ ਜਿਹੜੀਆਂ ਜੀ ਉਹ ਭਰ ਲਈਆਂ ਜਾਣ। ਇਸ ਬਿਆਨ ਦੇ ਹਾਸੋਹੀਣੀ ਜਿਹੜੀ ਗੱਲ ਇਹ ਆ, ਸੁਰਜੀਤ ਸਿੰਘ ਰੱਖੜਾ ਹੋਰੀ ਕਹਿੰਦੇ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਪੜ੍ਹੀ ਲਿਖੀ ਆ ਔਰ ਉਹਦਾ ਦਬਾਅ ਆ ਕਿ ਉਹਨਾਂ ਨੂੰ ਰੱਖਿਆ ਜਾਵੇ। ਕੀ ਇਹ ਜਿਹੜੇ ਗੈਸਟ ਫੈਕਲਟੀ ਟੀਚਰ ਸੀਗੇ ਅਨਪੜ੍ਹ ਰੱਖੇ ਹੋਏ ਸੀ ਜੀ ਪਹਿਲਾਂ? ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਸਰਕਾਰ ਆਪ ਹੀ ਫੈਸਲਾ ਕਰ ਰਹੀ ਹੈ, ਚਿੱਠੀ ਲਿਖ ਕੇ ਆਪ ਹੀ ਮੁੜ ਕੇ ਜਿਹੜਾ ਜੀ ਉਹਨੂੰ ਵਾਪਸ ਲੈ ਰਹੀ ਹੈ। ਬਹਾਨਾ ਇਹ ਬਣਾਇਆ ਜਾ ਰਿਹਾ ਕਿ ਨਵੀਂ ਪੀੜ੍ਹੀ ਜਿਹੜੀ ਪੜ੍ਹੀ ਲਿਖੀ ਆ ਉਹਦਾ ਦਬਾਅ ਸੀਗਾ ਜੀ ਸਾਨੂੰ ਰੱਖੋ ਤੇ ਇਹਨਾਂ ਬਜ਼ੁਰਗਾਂ ਨੂੰ ਜਿਹੜਾ ਜੀ ਉਹ ਕੱਢੋ। ਕੀ ਸਰਕਾਰ ਮੰਨੂਗੀ ਜੀ ਕਿ ਇੰਨੇ ਸਾਲ ਉਹ
ਅਨਪੜ੍ਹਾਂ ਤੋਂ ਜਿਹੜਾ ਜੀ ਉਹ ਪੜ੍ਹਾਈ ਗਏ। ਇਹ ਅਸਲ ਦੇ ਵਿੱਚ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹਨੂੰ ਸੱਟ ਮਾਰਨ ਦੇ ਯਤਨ ਨੇ, ਉਹਨੂੰ ਖਤਮ ਕਰਨ ਦੇ ਯਤਨ ਨੇ ਕਿ ਲੋਕ ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਜ਼ ਖੁੰਬਾਂ ਵਾਂਗੂ ਉੱਗੀਆਂ ਨੇ, ਪ੍ਰਾਈਵੇਟ ਕਾਲਜ ਜਿਹੜੇ ਥਾਂ ਥਾਂ ਤੇ ਖੁੱਲ੍ਹੇ ਨੇ, ਉਹਨਾਂ ਵੱਲ ਨੂੰ ਰੁੱਖ ਕਰ ਲੈਣ, ਭੁੱਲ ਕੇ ਕੋਈ ਸਰਕਾਰੀ ਕਾਲਜ ਵਾਲੇ ਪਾਸੇ ਨੂੰ ਨਾ ਜਾਵੇ ਜੀ। ਬਿਲਕੁਲ ਤੇ ਇਹਨਾਂ ਨੂੰ ਨਵੇਂ ਟੀਚਰ ਤਾਂ ਦਿਸਦੇ ਸੀਗੇ, ਨੌਜਵਾਨ ਦਿਸਦੇ ਸੀਗੇ, ਪਰ ਪੋਲਿਟਿਕਸ ਦੇ ਵਿੱਚ ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾਂਦਾ। ਉਹੀ ਘਸੇ ਪਿਟੇ ਸਾਰੇ ਚੱਲੀ ਜਾਂਦੇ ਆ। ਅੱਗੇ ਆਪਾਂ ਇੱਕ ਗੱਲ ਕਰੀਏ ਜੀ, ਇੰਡੋਨੇਸ਼ੀਆ ਦੇ ਵਿੱਚ ਪੰਜਾਬੀ ਫਸਿਆ ਹੋਇਆ, ਉਸ ਨੂੰ ਮੌਤ ਦੀ ਸਜ਼ਾ ਹੋ ਗਈ ਆ, ਉਸ ਨੂੰ ਬਚਾਉਣ ਦੇ ਯਤਨ। ਜੀ ਐਕਚੁਅਲੀ ਇਹ 2002 ਦੇ ਵਿੱਚ ਇਹ ਜਿਹੜਾ ਵਿਅਕਤੀ ਹੈ ਜੀ ਗੁਰਦੀਪ ਸਿੰਘ, ਇਹ ਗਿਆ ਸੀਗਾ ਜੀ ਇੰਡੋਨੇਸ਼ੀਆ ਔਰ 12 ਸਾਲਾਂ ਤੋਂ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਸਜ਼ਾ ਭੁਗਤ ਰਿਹਾ। ਨਸ਼ਿਆਂ ਦੀ ਤਸਕਰੀ ਦੇ ਵਿੱਚ ਫਸਿਆ 48 ਸਾਲ ਦਾ ਗੁਰਦੀਪ ਸਿੰਘ ਜਿਹੜਾ ਜੀ ਉਹਨੂੰ ਮੌਤ ਦੀ ਸਜ਼ਾ ਕੱਲ੍ਹ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ, ਅੱਜ ਰਾਤ ਨੂੰ ਇੱਥੋਂ ਦੇ ਮੁਤਾਬਕ ਜੀ। ਵਿਦੇਸ਼ ਮੰਤਰੀ ਜਿਹੜੇ ਨੇ ਸੁਸ਼ਮਾ ਸਵਰਾਜ ਨੇ ਗੁਰਦੀਪ ਸਿੰਘ ਦੀ ਪਤਨੀ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਕੀਤੀ ਆ। ਉਹਨਾਂ ਨੇ ਕਿਹਾ ਕਿ ਉਹਨੂੰ ਬਚਾਉਣ ਦੀਆਂ ਆਖਰੀ ਕੋਸ਼ਿਸ਼ਾਂ ਦੇ ਵਿੱਚ ਜਿਹੜਾ ਜੀ ਉਹ ਲੱਗੇ ਹੋਏ ਨੇ। ਉਹਨਾਂ ਦਾ ਇੱਕ ਆਫੀਸਰ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰ ਰਿਹਾ ਹੈ। ਇਸ ਕੇਸ ਦੇ ਵਿੱਚ ਪਾਕਿਸਤਾਨ ਦੇ ਬੰਦੇ ਵੀ ਫਸੇ ਹੋਏ ਨੇ, ਉਹ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੇ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਜਿਹੜੀ ਹੈ ਜੀ ਉਹ ਹੋਵੇ। ਉੱਥੇ ਦੀਆਂ ਕੁਝ NGOs ਵੀ ਇਹਦੇ ਵਿਰੁੱਧ ਜਿਹੜਾ ਜੀ ਉਹ ਕੰਮ ਕਰ ਰਹੀਆਂ ਨੇ। ਉਹਨਾਂ ਦੇ ਪਰਿਵਾਰ ਨੂੰ ਜਿਹੜਾ ਜੀ ਇਹ ਕਿਹਾ ਗਿਆ ਜਿਹੜੇ ਮੰਤਰੀ ਨੇ ਕਿ ਉਹ ਅਰਦਾਸ ਕਰਨ ਕਿ ਉਹਨਾਂ ਦਾ ਜਿਹੜਾ ਬੰਦਾ ਹੈ ਉਹ ਮੌਤ ਦੀ ਸਜ਼ਾ ਤੋਂ ਜਿਹੜਾ ਜੀ ਉਹ ਬਚ ਜਾਵੇ। ਪਰਿਵਾਰ ਦਾ ਇਹ ਕਹਿਣਾ ਜੀ ਕਿ ਭਾਵੇਂ ਉਹਦੀ ਸਜ਼ਾ ਜਿਹੜੀ ਹੈ ਜੀ 2 ਸਾਲ ਹੋਰ ਵਧਾ ਦਿੱਤੀ ਜਾਵੇ, ਪਰ ਉਹਨੂੰ ਮੌਤ ਦੀ ਸਜ਼ਾ ਜਿਹੜੀ ਆ ਉਹ ਨਾ ਦਿੱਤੀ ਜਾਵੇ। ਨਕੋਦਰ ਦੇ ਮੁਹੱਲਾ ਖਹਿਰਾ ਦੇ ਵਿੱਚ ਇਹ ਰਹਿਣ ਵਾਲਾ ਸੀਗਾ ਜੀ। ਉਹਦਾ ਪਰਿਵਾਰ ਇਸ ਵੇਲੇ ਬੇਹੱਦ ਗਮਗੀਨ ਹੈ ਔਰ ਇਹ ਕਹਿ ਰਿਹਾ ਕਿ ਉਹਨੂੰ ਮੌਤ ਦੀ ਸਜ਼ਾ ਜਿਹੜੀ ਹੈ ਜੀ ਉਹ ਜ਼ਿਆਦੀ ਹੈ, ਪਰ ਇੰਡੋਨੇਸ਼ੀਆ ਦੇ ਕਾਨੂੰਨਾਂ ਦੇ ਮੁਤਾਬਕ ਕਿਸੇ ਵੀ ਨਸ਼ਾ ਤਸਕਰ ਨੂੰ ਮੌਤ ਦੀ ਸਜ਼ਾ ਜਿਹੜੀ ਹੈ ਜੀ ਉੱਥੇ ਦਿੱਤੀ ਜਾਂਦੀ ਹੈ। ਅਗਲੇ ਕੁਝ ਘੰਟੇ ਜਿਹੜੇ ਨੇ ਉਹ ਬੜੇ ਅਹਿਮ ਰਹਿਣਗੇ। ਗੁਰਦੀਪ ਸਿੰਘ ਤੇ ਉਹਦੇ ਨਾਲ ਫੜੇ ਹੋਏ ਜਿਹੜੇ 14 ਜਾਣੇ ਹੋਰ ਨੇ, ਉਹਨਾਂ ਨੂੰ ਜਿਹੜਾ ਉਹ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗੋਲੀ ਮਾਰ ਕੇ ਮੌਤ ਦੀ ਸਜ਼ਾ ਜਿਹੜੀ ਹੈ ਜੀ ਉਹ ਅਦਾਲਤ ਦੇ ਵੱਲੋਂ ਦਿੱਤੀ ਗਈ ਆ। ਰਾਤ ਨੂੰ 12:05 ਦੇ ਉੱਤੇ ਭਾਰਤੀ ਸਮੇਂ ਦੇ ਮੁਤਾਬਕ ਇਹ ਸਜ਼ਾ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ। ਵਿਦੇਸ਼ ਮੰਤਰਾਲੇ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਿੰਨੀਆਂ ਕੁ ਕਾਰਗਰ ਸਾਬਤ ਹੁੰਦੀਆਂ ਨੇ, ਇਹ ਵੇਖਣ ਵਾਲੀ ਗੱਲ ਰਹੂਗੀ। ਜਾਂ ਕਿ ਉਹ ਉੱਦਾਂ ਹੀ ਹੌਸਲਾ ਦਿੰਦੇ ਆ। ਕੁਝ ਕੁ ਦੇਸ਼ਾਂ ਦੇ ਜਿਹੜੇ ਕਾਨੂੰਨ ਆ ਇੰਨੇ ਹੀ ਸਖਤ ਆ। ਤੇ ਅਖੀਰ ਵਿੱਚ ਅਜਨਾਮਾ ਕਿ ਨਸ਼ਾ ਖਾਣੇ ਪੰਜਾਬੀ ਕੁਝ ਫੜਨ ਮਗਰੋਂ ਰਾਜਸਥਾਨ ਦੀ ਪੁਲਿਸ ਹੈ ਡਰੀ ਮੀਆਂ। ਨਸ਼ਾ ਖਾਣੇ ਪੰਜਾਬੀ ਕੁਝ ਫੜਨ ਮਗਰੋਂ ਰਾਜਸਥਾਨ ਦੀ ਪੁਲਿਸ ਹੈ ਡਰੀ ਮੀਆਂ। ਇੱਕ ਮਰ ਗਿਆ ਨਸ਼ੇ ਨੂੰ ਤਰਸਦਾ ਹੀ ਰਹੀ ਡਾਕਟਰੀ ਮਦਦ ਸੀ ਧਰੀ ਮੀਆਂ। ਖੌਰੂ ਬਾਕੀਆਂ ਪਾਇਆ ਹੈ ਬਹੁਤ ਉੱਥੇ, ਜਾਂਦੀ ਚੀਕਾਂ ਦੀ ਗੂੰਜ ਨਾ ਜਰੀ ਮੀਆਂ। ਦੁੱਧ ਜੂਸ ਨਸ਼ਈਆਂ ਨੂੰ ਮਿਲਣ ਲੱਗਾ, ਸੇਵਾ ਪੁਲਿਸੀਏ ਜਾਣ ਪੇ ਕਰੀ ਮੀਆਂ। ਹੁਣ ਕੋਈ ਸਜ਼ਾ ਦੀ ਗੱਲ ਤੇ ਸੋਚਦਾ ਨਾ, ਫਿਕਰ ਪੁਲਿਸ ਦਾ ਜਾਨ ਛੁਡਾਵਣੇ ਲਈ। ਹੁਣ ਕੋਈ ਸਜ਼ਾ ਦੀ ਗੱਲ ਤੇ ਸੋਚਦਾ ਨਾ, ਫਿਕਰ ਪੁਲਿਸ ਦਾ ਜਾਨ ਛੁਡਾਵਣੇ ਲਈ। ਘਰ ਦੇ ਆਖਦੇ ਉੱਥੇ ਹੀ ਰੱਖ ਲਓ ਜੀ, ਸਾਨੂੰ ਖਿੱਚਣਾ ਇਹਨਾਂ ਦੇ ਆਵਣੇ ਲਈ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜਿਨ੍ਹਾਂ ਨੇ ਕੀਤੀਆਂ ਕੁਝ ਕੁ ਖਬਰਾਂ। ਹੁਣ ਅਗਲੇ ਬੁਲਟਨ ਤੱਕ ਪਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।